ਚੰਡੀਗੜ੍ਹ ਬਾਰੇ ਭਾਰਤ ਦੀ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲੈ ਲਿਆ ਹੈ। ਪਿਛਲੇ ਦਿਨੀ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਚੰਡੀਗੜ੍ਹ ਆਏ ਸੀ ਤੇ ਉਹਨਾਂ ਚੰਡੀਗੜ੍ਹ ਵਿੱਚ ਐਲਾਨ ਕੀਤਾ ਸੀ ਕਿ ਚੰਡੀਗੜ੍ਹ ਦੇ ਮੁਲਾਜ਼ਮਾਂ ਦੇ ਉੱਤੇ ਹੁਣ ਪੰਜਾਬ ਸੇਵਾ ਨਿਯਮਾਂ ਦੀ ਥਾਂ ਕੇਂਦਰੀ ਸੇਵਾ ਨਿਯਮ ਲਾਗੂ ਕੀਤੇ ਜਾਣਗੇ, ਜਿਸ ਦਾ ਪੰਜਾਬ ਵਿੱਚ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਸੀ। ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਵਿਰੋਧ ਕਰ ਰਹੀਆਂ ਸੀ, ਪਰ ਇਸ ਦੇ ਬਾਵਜੂਦ ਹੁਣ ਕੇਂਦਰ ਸਰਕਾਰ ਨੇ ਇਸ ਬਾਰੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਆ। ਤਾਂ ਹੁਣ ਇਸ ਦੇ ਉੱਤੇ ਪੱਕੀ ਮੋਹਰ ਲੱਗ ਗਈ ਆ। ਜੋ ਅਮਿਤ ਸ਼ਾਹ ਨੇ ਐਲਾਨ ਕੀਤਾ ਸੀ ਚੰਡੀਗੜ੍ਹ ਦੇ ਵਿੱਚ, ਉਸ ਫੈਸਲੇ ਦੇ ਉੱਤੇ ਹੁਣ ਪੱਕੀ ਮੋਹਰ ਲਾ ਦਿੱਤੀ ਗਈ ਆ। 29 ਮਾਰਚ 2022 ਨੂੰ ਇਹ ਨੋਟੀਫਿਕੇਸ਼ਨ ਜਿਹੜਾ ਆ ਉਹ ਜਾਰੀ ਕੀਤਾ ਗਿਆ ਹੈ ਤੇ ਇਸ ਨੋਟੀਫਿਕੇਸ਼ਨ ਦੇ ਵਿੱਚ ਸਾਫ਼ ਲਿਖਿਆ ਗਿਆ ਕਿ ਇਹ ਜਿਹੜੇ ਨਵੇਂ ਸੇਵਾ ਨਿਯਮ ਨੇ, ਜਿਹੜੇ ਸਾਰੇ ਮੁਲਾਜ਼ਮ ਨੇ ਚੰਡੀਗੜ੍ਹ ਦੇ, ਉਹ ਹੁਣ ਸਿੱਧੇ ਕੇਂਦਰ ਅਧੀਨ ਕਰ ਲਏ ਗਏ ਨੇ। ਕੇਂਦਰੀ ਸੇਵਾ ਨਿਯਮ ਉਹਨਾਂ ਤੇ ਲਾਗੂ ਹੋਣਗੇ ਤੇ ਜਿਹੜਾ ਪੰਜਾਬ ਦੇ ਸੇਵਾ ਨਿਯਮ ਉਹਨਾਂ ਤੇ ਲਾਗੂ ਹੁੰਦੇ ਸੀ, ਪੰਜਾਬ ਸਰਵਿਸਿਜ਼ ਰੂਲਸ ਜਿਹੜੇ ਲਾਗੂ ਹੁੰਦੇ ਸੀ, ਉਹ ਨਹੀਂ ਹੁਣ ਲਾਗੂ ਹੋਣਗੇ। ਤੇ ਇਹ ਜਿਹੜੇ ਇਹ ਤਬਦੀਲੀ ਕੀਤੀ ਗਈ ਹੈ, ਇਹ ਨਵਾਂ ਫੈਸਲਾ ਆਇਆ ਆ, ਇਹ 1 ਅਪ੍ਰੈਲ ਤੋਂ ਲਾਗੂ ਹੋਵੇਗਾ। ਤਾਂ ਇਹ ਇੱਕ ਵੱਡੀ ਅਪਡੇਟ ਆ ਜਿਹੜੀ ਉਹ ਚੰਡੀਗੜ੍ਹ ਦੇ ਉੱਤੇ ਜਿਹੜਾ ਪੰਜਾਬ ਦਾ ਦਾਅਵਾ ਆ ਜਾਂ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਆ ਜਿਹੜਾ, ਉਸ ਨੂੰ ਖੋਰਨ ਬਾਰੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਆ। ਤਾਂ ਚੰਡੀਗੜ੍ਹ ਦੇ ਉੱਤੇ ਪੰਜਾਬ ਦੇ ਦਾਅਵੇ ਨੂੰ ਅਸੀਂ ਕਹਿ ਸਕਦੇ ਹਾਂ ਕਿ ਇੱਕ ਹੋਰ ਜਿਹੜੀ ਆ ਉਹ ਲਾਂਘ ਪੁੱਟ ਲਈ ਗਈ ਆ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਖਿਲਾਫ। ਪੰਜਾਬ ਤੇ ਇੱਕ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ ਕੇਂਦਰ ਸਰਕਾਰ ਦਾ, ਪੰਜਾਬ ਦੇ ਹੱਕਾਂ ਤੇ ਡਾਕਾ ਮੰਨਿਆ ਜਾ ਰਿਹਾ ਹੈ ਤੇ ਕੇਂਦਰ ਸਰਕਾਰ ਨੇ ਨਵਾਂ ਨੋਟੀਫਿਕੇਸ਼ਨ ਚੰਡੀਗੜ੍ਹ ਬਾਰੇ ਜਾਰੀ ਕਰ ਦਿੱਤਾ ਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਜਿੰਨੇ ਮੁਲਾਜ਼ਮ ਸੀ ਉਹਨਾਂ ਦੇ ਉੱਤੇ ਪੰਜਾਬ ਸਰਵਿਸ ਰੂਲਸ ਭਾਵ ਪੰਜਾਬ ਸੇਵਾ ਨਿਯਮ ਲਾਗੂ ਹੁੰਦੇ ਸੀ। ਭਾਵ ਕਿ ਚੰਡੀਗੜ੍ਹ ਦੇ ਜਿੰਨੇ ਵੀ ਮੁਲਾਜ਼ਮ ਆ ਉਹਨਾਂ ਦੀਆਂ ਤਨਖਾਹਾਂ, ਉਹਨਾਂ ਦਾ ਸਾਰਾ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਪ੍ਰਸ਼ਾਸਨਿਕ ਕੰਮਕਾਜ ਸੀ, ਉਹ ਸਾਰਾ ਪੰਜਾਬ ਦੇ ਮੁਤਾਬਕ ਹੀ ਚੱਲਦਾ ਸੀ। ਇਸ ਕਰਕੇ ਸੀ ਕਿਉਂਕਿ ਇਸ ਤਰੀਕੇ ਦੇ ਨਾਲ ਇਹ ਗੱਲ ਦੇ ਉੱਤੇ ਦਾਅਵਾ ਰਹਿੰਦਾ ਸੀ ਕਿ ਰਾਜਧਾਨੀ ਜਿਹੜੀ ਆ ਚੰਡੀਗੜ੍ਹ ਉਹ ਪੰਜਾਬ ਦੀ ਆ। ਪਰ ਹੁਣ ਇੱਕ ਵੱਡਾ ਫੈਸਲਾ ਜਿਹੜਾ ਆ ਉਹ ਕਰ ਦਿੱਤਾ ਗਿਆ, ਜਿਸ ਦਾ ਆਧਾਰ ਕਿਹਾ ਜਾ ਰਿਹਾ ਹੈ ਕਿ ਨਵੇਂ ਜਿਹੜੇ ਹੁਣ ਮੁਲਾਜ਼ਮ ਭਰਤੀ ਪਿਛਲੇ ਸਾਲਾਂ 'ਚ ਕੀਤੇ ਗਏ ਨੇ ਚੰਡੀਗੜ੍ਹ ਦੇ ਵਿੱਚ, ਜਿਹੜਾ ਕਿ 60-40 ਦਾ ਅਨੁਪਾਤ ਜਦੋਂ ਪੰਜਾਬ ਰੀਆਰਗਨਾਈਜੇਸ਼ਨ ਐਕਟ ਬਣਾਇਆ ਗਿਆ ਸੀ, ਉਦੋਂ ਮੰਨਿਆ ਗਿਆ ਸੀ ਕਿ 60% ਜਿਹੜੇ ਮੁਲਾਜ਼ਮ ਹੋਣਗੇ ਚੰਡੀਗੜ੍ਹ ਦੇ ਉਹ ਪੰਜਾਬ ਤੋਂ ਲਏ ਜਾਣਗੇ। ਪਰ ਉਸ ਅਨੁਪਾਤ ਨੂੰ ਖਤਮ ਕੀਤਾ ਗਿਆ ਤੇ ਲਗਾਤਾਰ ਜਿਹੜੀ ਵੱਡੇ ਪੱਧਰ ਤੇ ਭਰਤੀ ਆ ਉਹ ਗੈਰ ਪੰਜਾਬੀਆਂ ਦੀ ਚੰਡੀਗੜ੍ਹ 'ਚ ਕੀਤੀ ਗਈ ਆ। ਤੇ ਉਹੀ ਭਰਤੀ ਤੋਂ ਬਾਅਦ ਹੁਣ ਜਿਹੜੇ ਉਹ ਮੁਲਾਜ਼ਮ ਨੇ ਉਹ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਸਮਰਥਨ ਕਰ ਰਹੇ ਨੇ। ਤਾਂ ਇਹ ਇੱਕ ਵੱਡੀ ਅਪਡੇਟ ਆ ਕਿ ਕਿਵੇਂ ਕਦਮ ਦਰ ਕਦਮ ਜਿਹੜਾ ਆ ਉਹ ਚੰਡੀਗੜ੍ਹ ਤੋਂ ਪੰਜਾਬ ਦਾ ਹੱਕ ਖੋਰਿਆ ਗਿਆ। ਤੇ ਸਵਾਲ ਖੜਾ ਹੋ ਰਿਹਾ ਕਿ ਪੰਜਾਬ ਦੇ ਸਿਆਸਤਦਾਨ ਕਿੱਥੇ ਸੁੱਤੇ ਪਏ ਸੀ ਜਦੋਂ ਇਹ ਸਾਰੇ ਕਦਮ ਜਿਹੜੇ ਆ ਕੇਂਦਰ ਸਰਕਾਰ ਵੱਲੋਂ ਪੁੱਟੇ ਜਾ ਰਹੇ ਸੀ। ਤਾਂ ਇੱਕ ਵੱਡੀ ਅਪਡੇਟ ਤੁਹਾਨੂੰ ਦੱਸ ਰਹੇ ਹਾਂ ਕਿ ਪੰਜਾਬ ਦੀ ਸਿਆਸਤ ਨਾਲ ਜੁੜੀ, ਪੰਜਾਬ ਦੀ ਹੋਂਦ ਨਾਲ ਜੁੜੀ ਇੱਕ ਵੱਡੀ ਖਬਰ ਆ ਕਿ ਪੰਜਾਬ ਦੀ ਵੱਡਾ ਇੱਕ ਟੈਰੀਟੋਰੀਅਲ ਇਸ਼ੂ, ਵੱਡਾ ਖਿੱਤਾ ਪੰਜਾਬ ਦਾ ਆ, ਉਹ ਹੁਣ ਪੰਜਾਬ ਦਾ ਹੱਕ ਉਸ ਤੋਂ ਹੋਰ ਖੋਰ ਦਿੱਤਾ ਗਿਆ ਆ। ਤਾਂ ਹੁਣ ਪੰਜਾਬ ਦੀ ਸਿਆਸਤ, ਪੰਜਾਬ ਦੇ ਸਿਆਸਤਦਾਨ ਕੀ ਕਦਮ ਚੁੱਕਣਗੇ? ਕੀ ਪੰਜਾਬ ਦੇ ਸਿਆਸਤਦਾਨ ਕੋਈ ਜ਼ਮੀਨੀ ਹਰਕਤ ਕਰਨਗੇ? ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੱਡਾ ਸਵਾਲ ਆ, ਕੀ ਭਗਵੰਤ ਮਾਨ ਕੋਈ ਸੰਘਰਸ਼ ਉਲੀਕਣਗੇ ਚੰਡੀਗੜ੍ਹ ਦੇ ਉੱਤੇ ਪੰਜਾਬ ਦੇ ਹੱਕ ਨੂੰ ਬਹਾਲ ਕਰਨ ਲਈ? ਤਾਂ ਇਸ ਬਾਰੇ ਹੁਣ ਪੰਜਾਬ ਦੀ ਸਿਆਸਤ ਕੀ ਮੋੜ ਲੈਂਦੀ ਆ, ਕਿਵੇਂ ਪੰਜਾਬ ਦਾ ਤੇ ਕੇਂਦਰ ਦਾ ਟਕਰਾਅ ਵੱਧਦਾ ਆ ਤੇ ਕਿਵੇਂ ਪੰਜਾਬ ਦੇ ਸਿਆਸਤਦਾਨ, ਪੰਜਾਬ ਦੇ ਲੋਕ ਜਿਹੜੇ ਆ ਉਹ ਚੰਡੀਗੜ੍ਹ ਤੇ ਆਪਣਾ ਹੱਕ ਬਹਾਲ ਰੱਖਣ ਲਈ ਸੰਘਰਸ਼ ਕਰਦੇ ਨੇ। ਤਾਂ ਇਸ ਬਾਰੇ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਇੱਕ ਵੱਡੀ ਅਪਡੇਟ ਆ, ਅਗਲੇ ਦਿਨਾਂ ਦੇ ਵਿੱਚ ਇਹ ਮਾਮਲਾ ਜਿਹੜਾ ਆ ਉਹ ਪੰਜਾਬ ਦੀ ਸਿਆਸਤ ਦੇ ਵਿੱਚ, ਹਰਿਆਣੇ ਦੀ ਸਿਆਸਤ ਦੇ ਵਿੱਚ, ਦਿੱਲੀ ਦੀ ਸਿਆਸਤ ਦੇ ਵਿੱਚ ਵੱਡੀਆਂ ਤਬਦੀਲੀਆਂ ਲਿਆ ਸਕਦਾ ਆ। ਤਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਜਿਹੜਾ ਅਮਿਤ ਸ਼ਾਹ ਨੇ ਐਲਾਨ ਕੀਤਾ ਸੀ ਚੰਡੀਗੜ੍ਹ ਬਾਰੇ, ਚੰਡੀਗੜ੍ਹ ਦੇ ਮੁਲਾਜ਼ਮਾਂ ਬਾਰੇ, ਕਿ ਚੰਡੀਗੜ੍ਹ ਦੇ ਮੁਲਾਜ਼ਮਾਂ ਦੇ ਉੱਤੇ ਹੁਣ ਪੰਜਾਬ ਸੇਵਾ ਨਿਯਮ ਨਹੀਂ ਬਲਕਿ ਕੇਂਦਰੀ ਸੇਵਾ ਨਿਯਮ ਲਾਗੂ ਹੋਣਗੇ, ਜਿਸ ਦਾ ਪੰਜਾਬ ਭਰ ਵਿੱਚੋਂ ਵਿਰੋਧ ਹੋ ਰਿਹਾ ਸੀ। ਪਰ ਇਸ ਵਿਰੋਧ ਦੇ ਬਾਵਜੂਦ ਭਾਰਤ ਦੀ ਕੇਂਦਰ ਸਰਕਾਰ ਨੇ ਪੰਜਾਬ ਦੀ ਗੱਲ ਨੂੰ ਦਰਕਿਨਾਰ ਕਰਦਿਆਂ ਚੰਡੀਗੜ੍ਹ ਦੇ ਮੁਲਾਜ਼ਮਾਂ ਤੇ ਕੇਂਦਰੀ ਸੇਵਾ ਨਿਯਮ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।